वालेकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारियां दी? अल्लाह करे तुसी सारे हसते रवो ते वसते रवो। ते आ गए आ जी नायाब ज़मानियां दे नाल। देखा एक ख्वाब तो ये सिलसिले हुए, दूर तक निगाह में है गुल खिले हुए। ये गिला है आपकी निगाहों में, फूल भी हो दरमिया तो फासले हुए। देखा एक ख्वाब तो ये सिलसिले हुए, दूर तक निगाह में है गुल खिले हुए। ਤੇ ਚਲੋ ਬਈ ਦੇਖਾ ਇੱਕ ਖਾਬ ਖਾਬਾਂ ਵਿੱਚ ਤੇ ਬੰਦਾ ਬਹੁਤ ਕੁਝ ਦੇਖਦਾ ਵੇ ਤੇ ਬਹੁਤ ਕੁਝ ਉਹਨੂੰ ਨਜ਼ਰ ਵੀ ਆ ਜਾਂਦਾ ਹੈ। ਕਦੀ ਉਹ ਖਾਬ 'ਚ ਦੇਖਦਾ ਉਹਨੂੰ ਕੋਈ ਇੰਨੇ ਸਾਰੇ ਫੁੱਲ ਦੇ ਰਿਹਾ ਵੇ, ਪਰ ਹਰ ਖਾਬ ਤੁਹਾਡਾ ਸੱਚਾ ਥੋੜੀ ਹੋ ਜਾਂਦਾ ਵੇ। ਬਸ ਕੁਝ ਖਾਬ ਅਧੂਰੇ ਹੀ ਰਹਿ ਜਾਂਦੇ ਨੇ। ਤੇ ਤੁਸੀਂ ਸ਼ਾਇਦ ਸਮਝ ਗਏ ਹੋਗੇ ਕਿ ਅੱਜ ਦਾ ਮੇਰਾ ਮੌਜੂ ਹੈ ਫੁੱਲ, ਫਲਾਵਰ, ਫੂਲ। ਭਈਆ ਤਿੰਨ ਚੀਜ਼ਾਂ ਮੈਨੂੰ ਆਉਂਦੀਆਂ ਨੇ, ਹੋਰ ਜ਼ੁਬਾਨਾਂ 'ਚ ਉਹਨਾਂ ਨੂੰ ਕੀ ਕਹਿੰਦੇ ਨੇ ਮੈਨੂੰ ਨਹੀਂ ਪਤਾ। ਤੇ ਫਲਾਵਰ ਜਿਹੜਾ ਹਰ ਬੰਦੇ ਨੂੰ ਦੁਨੀਆ 'ਚ ਕਿਹੜਾ ਬੰਦਾ ਹੈ, ਕੋਈ ਸ਼ਾਇਦ ਐਸਾ ਬੰਦਾ ਹੋਏਗਾ ਜਿਹਨੂੰ ਫੁੱਲ ਅੱਛੇ ਨਾ ਲੱਗਦੇ ਹੋਣ। ਅ, ਹਰ ਬੰਦਾ ਉਹ ਅੱਛਾ ਜ਼ਰੂਰ ਕਿਸੇ ਨੂੰ ਬਹੁਤ ਹੀ ਚੰਗੇ ਲੱਗਦੇ ਨੇ, ਕੋਈ ਤਾਂ ਬਈ ਮਰ ਮਿਟਦਾ ਉਹਨਾਂ ਫੁੱਲਾਂ ਦੇ ਉੱਤੇ ਮੇਰੇ ਵਰਗਾ, ਤੇ ਕੋਈ ਦੇਖ ਕੇ ਥੋੜ੍ਹੀ ਦੇਰ ਖੁਸ਼ ਹੋ ਜਾਂਦਾ। ਲੇਕਿਨ ਬਹਰਹਾਲ ਫੁੱਲ ਹਰ ਇੱਕ ਨੂੰ ਅੱਛੇ ਲੱਗਦੇ ਨੇ। ਕਿਸੇ ਨੂੰ ਕਲਰਫੁੱਲ ਅੱਛੇ ਲੱਗਦੇ ਨੇ, ਕਿਸੇ ਨੂੰ ਥੋੜ੍ਹੇ ਲਾਈਟ ਕਲਰ ਵਾਲੇ ਅੱਛੇ ਲੱਗਦੇ ਨੇ, ਕਿਸੇ ਨੂੰ ਸਫੇਦ ਕਲਰ ਦਾ ਅੱਛਾ ਲੱਗਦਾ ਹੈ, ਕਿਸੇ ਨੂੰ ਲਾਲ। ਪਰ ਫੁੱਲ ਐਸੀ ਅੱਲਾਹ ਤਾਲਾ ਨੇ ਇੱਕ ਐਸੀ ਬਣਾਈ ਹੈ ਤੁਹਾਡੇ ਲਈ ਹਸੀਨ ਸ਼ੈ ਕਿ ਉਹ ਅੱਛੀ ਲੱਗਦੀ। ਤੇ ਫੁੱਲ ਦੇ ਹਵਾਲੇ ਦੇ ਨਾਲ ਐਵੇਂ ਕਿ ਚਾਹੇ ਖੁਸ਼ੀ ਚਾਹੇ ਗਮ, ਹਰ ਮੌਕੇ ਤੇ ਉਹ ਫੁੱਲ ਜਿਹੜਾ ਦਸਤਿਆਬ ਹੁੰਦਾ ਹੈ। ਉਹ ਦੁੱਖਾਂ 'ਚ ਵੀ ਤੁਹਾਡਾ ਸਾਥੀ ਹੁੰਦਾ ਵੇ, ਤੇ ਉਹ ਖੁਸ਼ੀਆਂ 'ਚ ਵੀ ਤੁਹਾਡੇ ਨਾਲ ਹੀ ਹੁੰਦਾ ਵੇ। ਜਦੋਂ ਇਹ ਖੁਸ਼ੀਆਂ ਦੇ ਸ਼ਾਦਿਆਨੇ ਵੱਜਦੇ ਨੇ ਤੇ ਉਦੋਂ ਫਿਰ ਉਹ ਫੁੱਲ ਜਿਹੜੇ ਨੇ ਆ ਜਾਂਦੇ ਨੇ ਹਾਰਾਂ ਦੀ ਸ਼ਕਲ ਵਿੱਚ। ਗੁਲਦਸਤਿਆਂ ਅੱਜ ਕੱਲ੍ਹ ਤਾਂ ਬੁਕੇ ਬਣਦੇ ਨੇ, ਗੁਲਦਸਤਾ ਕਹਿੰਦੇ ਨੇ ਉਰਦੂ ਵਿੱਚ, ਤੇ ਬੁਕੇ ਬੜਾ ਖੂਬਸੂਰਤ ਫੁੱਲਾਂ ਦਾ ਬਣਾਉਂਦੇ ਨੇ ਲੋਕ, ਤੇ ਇੱਕ ਦੂਸਰੇ ਨੂੰ ਤੋਹਫਾ ਦਿੱਤਾ ਜਾਂਦਾ ਹੈ। ਸ਼ਾਦੀ ਹਾਲ ਦੀ ਸਜਾਵਟ ਅੱਜ ਕੱਲ੍ਹ ਰੇਲ ਫੁੱਲਾਂ ਦੇ ਨਾਲ ਵੀ ਬੜੀ ਹੋ ਰਹੀ ਹੈ, ਜਾਂ ਫਿਰ ਕਾਗਜ਼ੀ ਫੁੱਲ ਵੀ ਨੇ ਪਰ ਹੈਗੇ ਉਹ ਫੁੱਲ ਨੇ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ। ਤੇ ਜਦੋਂ ਜ਼ਿੰਦਗੀ ਜਿੱਥੇ ਵੀ ਉੱਥੇ ਜ਼ਾਰੇ ਇੱਕ ਦਿਨ ਇਨਸਾਨ ਨੇ ਜਾਣਾ ਵੀ ਹੈ। ਜਦੋਂ ਵੀ ਤੁਹਾਡਾ ਕੋਈ ਅਜ਼ੀਜ਼ ਜਾਂਦਾ ਵੇ, ਕੋਈ ਵੀ ਤਦਫੀਨ ਹੁੰਦੀ ਕਰਦੀ ਹੈ, ਤੇ ਉਹ ਕਬਰ 'ਤੇ ਸਭ ਤੋਂ ਪਹਿਲੇ ਫੁੱਲ ਹੀ ਪਾਏ ਜਾਂਦੇ ਨੇ ਕਿ ਫੁੱਲ ਪਾ ਦੇਵੋ। ਤੇ ਉਹ ਫੁੱਲ ਜਿਹੜੇ ਨੇ ਉਹ ਜ਼ਿੰਦਗੀ 'ਚ ਵੀ ਤੁਹਾਡੇ ਨਾਲ ਹੁੰਦੇ ਨੇ, ਤੇ ਉਹ ਤੁਹਾਡੀ ਕਬਰ 'ਤੇ ਵੀ ਤੁਹਾਡਾ ਸਾਥ ਦਿੰਦੇ ਨੇ। ਕੋਈ ਇਹ ਨਹੀਂ ਕਹਿੰਦਾ ਕਿ ਖੁਸ਼ੀ ਦੇ ਮੌਕੇ 'ਤੇ ਇਹ ਫੁੱਲ ਆਏ ਸਨ, ਇੱਥੇ ਅੱਜ ਗਮ ਹੈ ਤੇ ਫੁੱਲ ਕਿਉਂ ਪਾਏ ਨੇ। ਤੇ ਕੋਈ ਇਹ ਨਹੀਂ ਕਹਿੰਦਾ ਕਿ ਇਹ ਕਬਰ 'ਤੇ ਪਾਉਣ ਵਾਲੇ ਫੁੱਲ ਤੁਸੀਂ ਖੁਸ਼ੀ ਦੇ ਮੌਕੇ 'ਤੇ ਕਿਉਂ ਲੈ ਕੇ ਆਏ ਹੋ। ਐਸੀ ਖੂਬਸੂਰਤ ਤਖਲੀਕ ਹੈ ਖੁਦਾ ਦੀ ਕਿ ਖੁਸ਼ੀ ਔਰ ਗਮੀ 'ਚ ਤੁਹਾਡੇ ਨਾਲ ਹੁੰਦਾ ਵੇ। ਤੇ ਫੁੱਲਾਂ ਦੇ ਹਵਾਲੇ ਦੇ ਨਾਲ ਜਿਹੜਾ ਗੱਲ ਕਰਨੇ ਆ ਕਿ ਜਿਹੜਾ ਗੁਲਾਬ ਨੂੰ ਮੈਂ ਭੁੱਲ ਗਈ। ਦੇਖੋ ਗੁਲਾਬ ਨੂੰ ਜਿਹੜਾ ਨਾ ਥੋੜ੍ਹੀਆਂ ਜਿਹੀਆਂ ਬਰੇਕਾਂ ਲੱਗ ਗਈਆਂ ਨੇ ਮੈਨੂੰ। ਤੇ ਉਹ ਗੁਲਾਬ ਦਾ ਫੁੱਲ ਜਿਹੜਾ ਵੇ ਉਹ ਬੜਾ ਅਹਿਮੀਅਤ ਉਹਦੀ ਹੈਗੀ ਹੈ ਕਿ ਫੁੱਲਾਂ ਦਾ ਉਹਨੂੰ ਬਾਦਸ਼ਾਹ ਵੀ ਕਿਹਾ ਜਾਂਦਾ ਵੇ। ਕਿ ਸਾਰੇ ਫੁੱਲ ਬੜੇ ਹੀ ਸੋਹਣੇ ਨੇ, ਪਰ ਗੁਲਾਬ ਦਾ ਫੁੱਲ ਉਹਦੀ ਚਾਹੇ ਪੰਖੜੀ ਹੋਵੇ, ਡੋਡੀ ਹੋਵੇ, ਉਹਦੀ ਪੰਖੜੀ ਹੋਵੇ, ਉਹਦਾ ਫੁੱਲ ਹੋਵੇ, ਬੜਾ ਹੀ ਖੂਬਸੂਰਤ ਲੱਗਦਾ ਵੇ। ਅਰ ਕਿ ਗੁਲਾਬ ਬੜਾ ਮਸ਼ਹੂਰ ਹੈ ਔਰਤਾਂ ਵਿੱਚ ਵੀ, ਔਰਤਾਂ ਬਣਾ ਕੇ ਹਸੀਨ ਹੋਣ ਦੀ ਕੋਸ਼ਿਸ਼ ਕਰਦੀਆਂ ਨੇ। ਤੇ ਉਹ ਵੀ ਅਰਕੇ ਗੁਲਾਬ ਬਣਾਇਆ ਜਾਂਦਾ, ਅੱਖਾਂ 'ਚ ਵੀ ਪਾਇਆ ਜਾਂਦਾ ਗੁਲਾਬ, ਤੇ ਗੁਲਕੰਦ ਬਣਦੀ ਹੈ ਗੁਲਾਬ ਦੇ ਨਾਲ ਕਿ ਉਹ ਪਾਨ ਵਿੱਚ ਵੀ ਖਾਂਦੇ ਨੇ। ਵੈਸੇ ਵੀ ਲੋਕ ਗੁਲਕੰਦ ਜਿਹੜੀ ਫਿਰ ਖਾਂਦੇ ਨੇ ਕਿ ਖਾਂਸੀ ਵਾਸਤੇ ਔਰ ਇਹਨਾਂ ਚੀਜ਼ਾਂ ਵਾਸਤੇ ਬੜੀ ਫਾਇਦੇਮੰਦ ਹੈ। ਤੇ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੇ ਫਾਇਦੇ ਦੀਆਂ ਨੇ। ਤੇ ਮੈਂ ਤੁਸੀਂ ਕਹੋਗੇ ਕਿ ਫੁੱਲਾਂ ਦੇ ਜ਼ਿਕਰ ਵਿੱਚ ਬਚਪਨ ਤੁਹਾਨੂੰ ਕਿੱਥੋਂ ਯਾਦ ਆ ਗਿਆ। ਤੇ ਹਰ ਯਾਦ ਬਚਪਨ ਦੇ ਨਾਲ ਜੁੜੀ ਹੈ ਕਿ ਫੁੱਲ ਜਿਹੜੇ ਨੇ ਉਹ ਬਚਪਨ 'ਚ ਵੀ ਸਾਡੇ ਨਾਲ ਅਸੀਂ ਦੇਖਦੇ ਹੁੰਦੇ ਸਾਂ, ਚਾਹੇ ਖਾਬਾਂ 'ਚ ਥੋੜ੍ਹੇ ਬਹੁਤ ਦੇਖਦੇ ਸਾਂ ਜਾਂ ਹਕੀਕਤ 'ਚ ਬਹੁਤ ਜ਼ਿਆਦਾ ਫੁੱਲ ਉਸ ਜ਼ਮਾਨੇ 'ਚ ਨਹੀਂ ਦੇਖੇ। ਤਸਵੀਰਾਂ 'ਚ ਕੋਈ ਇੱਕ ਅੱਧ ਕੈਲੰਡਰ ਜਿਹੜੇ ਆਉਂਦੇ ਸਨ ਉਹਨਾਂ 'ਤੇ ਬੜੀ ਸੋਹਣੀਆਂ ਫੁੱਲਾਂ ਦੀਆਂ ਤਸਵੀਰਾਂ ਹੁੰਦੀਆਂ। ਥੋੜ੍ਹਾ ਬਚਪਨ ਵਿੱਚ ਅਸੀਂ ਚਲੇ ਜਾਂਦੇ ਹਾਂ, ਆਪਣੀਆਂ ਬਚਪਨ ਦੀਆਂ ਯਾਦਾਂ ਸ਼ੇਅਰ ਕਰ ਲੈਂਦੀ ਹਾਂ ਤੁਹਾਡੇ ਨਾਲ कि लिखे जो खत तुम्हें तो तेरी याद में हजारों रंग के नजारे बन गए। सवेरा जब हुआ तो फूल बन गए, जो रात आई तो नजारे बन गए। लिखे जो खत तुम्हें
ਤੇ ਵੀ ਖਤ ਖੁਦ ਕੋਈ ਨਹੀਂ ਲਿਖਣੇ ਹੁੰਦੇ ਸਾ, ਖਤ ਜਦੋਂ ਲਿਖਣੇ ਹੁੰਦੇ ਸਨ ਨਾ, ਇੱਕ ਕੋਨੇ ਤੇ ਇੱਕ ਫੁੱਲ ਜਿਹਾ ਜ਼ਰੂਰ ਬਣਾ ਦਿੰਦੇ ਹੁੰਦੇ ਸਨ ਲੋਕ, ਕਿ ਬੜੀ ਉਹ ਵੀ ਖੁਸ਼, ਤਾਜ਼ੇ ਫੁੱਲ ਤੇ ਉਦੋਂ ਹੁੰਦੇ ਨਹੀਂ ਸਨ। ਤੇ ਉਹ ਜੋ ਇੱਕ ਸਾਦਾ ਪੇਜ ਹੁੰਦਾ ਸੀ ਜਿਹ 'ਤੇ ਖਤ ਲਿਖਿਆ ਜਾਂਦਾ ਸੀ, ਲੈਟਰ ਪੈਡ ਵੀ ਲੋਕ ਇਸਤੇਮਾਲ ਕਰਦੇ ਸਨ, ਲੇਕਿਨ ਜ਼ਿਆਦਾਤਰ ਕਿਸੇ ਕਾਪੀ 'ਚੋਂ ਹੀ ਪੇਜ ਫਾੜ ਲਿਆ ਜਾਂਦਾ ਸੀ। ਉਹਦੇ ਕੋਨੇ 'ਤੇ ਇੱਕ ਫੁੱਲ ਬਈ ਬੜੀ ਇਸ ਤਰ੍ਹਾਂ ਕਰਕੇ ਨਾ ਬਣਾ ਦਿੱਤਾ ਜਾਂਦਾ ਸੀ। ਜਦੋਂ ਡਰਾਇੰਗ ਦਾ ਪੀਰੀਅਡ ਹੁੰਦਾ ਸੀ ਤੇ ਬਈ ਟੀਚਰ ਕਹਿੰਦੀ ਸੀ ਫੁੱਲ ਬਣਾ ਕੇ ਲੈ ਕੇ ਆਏ, ਇੱਕ ਸਾਦੀ ਜਿਹੀ ਡਰਾਇੰਗ ਦੀ ਬੁੱਕ ਹੁੰਦੀ ਸੀ, ਉਹਦੇ ਵਿੱਚ ਗਿਲਾਸ ਬਣਾਏ, ਮਟਕਾ ਬਣਾਏ, ਤੇ ਬਈ ਜੱਗ ਬਣਾਏ, ਬਾਲਟੀ ਬਣਾਏ, ਇਹੋ ਜਿਹੀਆਂ ਚੀਜ਼ਾਂ ਸਾਨੂੰ ਦਿੰਦੇ ਸਨ। ਫੂਲ ਬਣਾਏ, ਸੇਬ ਬਣਾਏ, ਆਮ ਬਣਾਏ, ਕੇਲਾ ਇੰਨੀਆਂ ਸ਼ੈਵਾਂ ਹੁੰਦੀਆਂ ਸਨ। ਤੇ ਸਭ ਤੋਂ ਸੋਹਣਾ ਹੁੰਦਾ ਸੀ ਉਹ ਫੁੱਲ, ਜਦੋਂ ਟੀਚਰ ਬਣਾਉਣ ਨੂੰ ਕਹਿੰਦੀ ਸੀ ਨਾ, ਬਈ ਉਹ ਤਾਂ ਫਿਰ ਅਸੀਂ ਕਲਰ ਭਰਨੇ ਹੁੰਦੇ ਸੀ ਸੋਹਣੇ ਸੋਹਣੇ। ਤੇ ਉਹ ਫੁੱਲ ਜਿਹੜੇ ਨੇ ਬਚਪਨ ਦੀਆਂ ਯਾਦਾਂ ਵਿੱਚ ਇਸ ਤਰ੍ਹਾਂ ਨੇ ਕਿ ਗੁਲਾਬ ਦਾ ਫੁੱਲ ਮੈਨੂੰ ਬਚਪਨ ਤੋਂ ਬਹੁਤ ਅੱਛਾ ਲੱਗਦਾ ਹੈ। ਸਾਰੇ ਹੀ ਲੋਕਾਂ ਨੂੰ ਅੱਛਾ ਲੱਗਦਾ ਹੈ, ਕੌਣ ਬੰਦਾ ਐਸਾ ਹੋਊਗਾ, ਪਰ ਮੇਰਾ ਤਾਂ ਬਈ ਮੈਂ ਤੇ ਮੇਰੀ ਛੋਟੀ ਸਿਸਟਰ, ਅਸੀਂ ਦੋਨੋਂ ਫੁੱਲਾਂ ਦੀਆਂ ਸ਼ੈਦਾਈ ਹਾਂ ਦੋਨੋਂ। ਤੇ ਇੰਨਾ ਜ਼ਿਆਦਾ ਮੈਨੂੰ ਪਸੰਦ ਸੀ ਗੁਲਾਬ ਦਾ ਫੁੱਲ, ਲੇਕਿਨ ਸਾਡੇ ਮੁਹੱਲੇ ਵਿੱਚ ਵੀ ਕਿਸੇ ਦੇ ਘਰ ਗੁਲਾਬ ਨਹੀਂ ਸੀ, ਇਤਫਾਕ ਹੈ। ਤੇ ਚਮੇਲੀ ਵਗੈਰਾ ਲੋਕ ਲਾ ਲੈਂਦੇ ਸਨ, ਕਿਆਰੀ ਵਿੱਚ ਚਮੇਲੀ ਲਾ ਦੇ, ਗੁਲਾਬ ਉਸ ਜ਼ਮਾਨੇ ਵਿੱਚ ਇੰਨਾ ਆਮ ਨਹੀਂ ਸੀ। ਜਦੋਂ ਕੋਈ ਹਾਜੀ ਆਂਦਾ ਸੀ ਹੱਜ ਕਰਕੇ, ਤੇ ਹਾਜੀਆਂ ਦੀ ਆਮਦ ਦੇ ਨਾਲ ਹੀ ਫੁੱਲਾਂ ਦੇ ਹਾਰ ਆਉਂਦੇ ਸਨ, ਕਿ ਚਲੋ ਬਈ ਹਾਜੀ ਆਏ ਨੇ, ਉਹਨਾਂ ਦੇ ਹਾਰ ਪਾਣੇ ਨੇ। ਤੇ ਉਹ ਫਿਰ ਸੋਹਣੇ ਸੋਹਣੇ ਫੁੱਲ ਇਸ ਤਰ੍ਹਾਂ ਅਖਬਾਰ ਵਿੱਚ ਧਾਗੇ ਦੇ ਨਾਲ ਲਪੇਟਿਆ ਹੁੰਦਾ ਸੀ, ਅੰਦਰੋਂ ਫਿਰ ਕੱਢਣਾ ਤੇ ਹਾਰ ਨਿਕਲ ਆਉਣਾ, ਉਹ 'ਤੇ ਲਿਆ ਕੇ ਹਲਕਾ ਜਿਹਾ ਪਾਣੀ ਦਾ ਤਰੌਂਕਾ ਦੇ ਦੇਣਾ ਕਿ ਵੀ ਫੁੱਲ ਜ਼ਰਾ ਤਾਜ਼ੇ ਰਹਿਣ। ਤੇ ਹਾਜੀ ਨੂੰ ਮਿਲਣ ਜਾਂਦੇ ਸਨ ਲੋਕ, ਤੇ ਫੁੱਲਾਂ ਦੇ ਨਾਲ ਹਾਜੀ ਨੂੰ ਲੱਦ ਦਿੱਤਾ ਜਾਂਦਾ ਸੀ। ਉਹ ਬੜੀ ਬਚਪਨ ਦੀ ਯਾਦ ਹੈ। ਜਾਂ ਫਿਰ ਕਿਸੇ ਦੀ ਐਸਾ ਜਿਹੜਾ ਕੁਰਾਨ ਪਾਕ ਬੱਚੇ ਖ਼ਤਮ ਕਰਦੇ ਸਨ, ਉਸ ਤਕਰੀਬ ਵਿੱਚ ਵੀ ਫੁੱਲਾਂ ਦਾ ਹਾਰ ਪਾਇਆ ਜਾਂਦਾ ਸੀ। ਤੇ ਇਸ ਤਰ੍ਹਾਂ ਖਾਸ ਮੌਕਿਆਂ 'ਤੇ ਫੁੱਲਾਂ ਦੇ ਹਾਰ ਆ ਜਾਂਦੇ ਸਨ। ਤੁਸੀਂ ਫੁੱਲ ਦੇਖ ਲੈਂਦੇ ਸੋ, ਲੇਕਿਨ ਤੁਹਾਨੂੰ ਹੋਰ ਕਿਤੇ ਨਹੀਂ ਮਿਲਦਾ ਸੀ ਫੁੱਲ ਦੇਖਣ ਵਾਸਤੇ। ਤੇ ਜਾਂ ਫਿਰ ਜਦੋਂ ਸਾਡੀ ਦਾਦੀ ਅੱਲਾ ਜੰਨਤ ਨਸੀਬ ਕਰੇ ਕਬਰਸਤਾਨ ਅਸੀਂ ਜਾਂਦੇ ਹੁੰਦੇ ਸਾਂ ਅੱਬੂ ਦੇ ਨਾਲ, ਅੱਬੂ ਨੇ ਰਾਤ ਨੂੰ ਫੁੱਲਾਂ ਦੀਆਂ ਪੱਤੀਆਂ ਲੈ ਕੇ ਆਉਣੀਆਂ, ਆਂਦੇ ਹੋਏ ਇੱਥੋਂ ਬੱਸ 'ਤੇ ਉਤਰਦੇ ਸਨ, ਉੱਥੇ ਇੱਕ ਦੁਕਾਨ ਸੀ ਫੁੱਲਾਂ ਵਾਲਿਆਂ ਦੀ, ਉੱਥੇ ਫੁੱਲ ਲੈ ਕੇ ਆਉਣੇ, ਕਿਹੜਾ ਰੱਖ ਦਵੋ, ਸਵੇਰੇ ਅਸੀਂ ਬੇਬੇ ਦੀ ਕਬਰ 'ਤੇ ਜਾਣਾ। ਤੇ ਉਹ ਫੁੱਲ ਰੱਖ ਦਿੱਤੇ ਜਾਂਦੇ ਸਨ, ਦੱਸਿਆ ਪਾਣੀ ਐਸਾ ਤਰੋਂਕ ਕੇ ਥੋੜ੍ਹਾ ਜਿਹਾ ਰੱਖ ਦੇਣਾ, ਤੇ ਉਹ ਫਿਰ ਫੁੱਲ ਜਿਹੜੇ ਨੇ ਸਵੇਰੇ ਸਵੇਰੇ ਉੱਠ ਕੇ ਬਾਲਟੀ ਚੁੱਕਣੀ। ਮੈਂ ਉਹ ਵੀ ਤੁਹਾਨੂੰ ਕਿਸੇ ਦਿਨ ਪੂਰੀ ਸਟੋਰੀ ਸੁਣਾਵਾਂਗੀ ਕਿ ਕਿਸ ਤਰ੍ਹਾਂ ਅਸੀਂ ਕਬਰਸਤਾਨ ਜਾਂਦੇ ਸਾਂ। ਮੁਖਤਸਰਨ ਹੈ ਕਿ ਜਿਹੜਾ ਨਾ ਅਸੀਂ ਫਿਰ ਉਹ ਫੁੱਲ ਰੱਖ ਦਿੰਦੇ ਸਾਂ, ਸੁਬਹ ਦਾਦੀ ਦੀ ਜਾਣਾ ਅੱਬੂ ਦੇ ਨਾਲ, ਦਾਦੀ ਅੱਬੂ ਸਾਨੂੰ ਸਪੈਸ਼ਲੀ ਨਾਲ ਲੈ ਕੇ ਜਾਂਦੇ ਹੁੰਦੇ ਸਨ, ਕਹਿਣਾ ਕਿ ਚਲੋ ਦਾਦੀ ਦੀ ਕਬਰ 'ਤੇ ਹੋ ਕੇ ਆਈਏ। ਤੇ ਫਿਰ ਉਦੋਂ ਨਲਕੇ 'ਚੋਂ ਪਾਣੀ ਗੇੜਨਾ, ਤੇ ਕਬਰਾਂ 'ਤੇ ਪਾਣੀ ਪਾਉਣਾ, ਤੇ ਫੁੱਲ ਦੀਆਂ ਪੱਤੀਆਂ ਪਾਉਣੀਆਂ, ਤੇ ਉਹ ਫੁੱਲ ਜਿਹੜੇ ਨੇ ਖੁਸ਼ਬੂ ਸੁੰਘਣੀ ਇੰਨੀ ਚੰਗੀ ਲੱਗਣੀ। ਲੇਕਿਨ ਵੈਸੇ ਸਾਨੂੰ ਫੁੱਲ ਨਹੀਂ ਮਿਲਦਾ ਸੀ। ਸਾਡੇ ਸਕੂਲ ਦੇ ਕੋਲ ਇੱਕ ਟੀਚਰ ਸਨ, ਉਹਨਾਂ ਦੇ ਘਰ ਲੱਗੇ ਹੁੰਦੇ ਸਨ ਫੁੱਲ। ਕਦੀ ਅਸੀਂ ਕਿਸੇ ਕੰਮ ਦੇ ਨਾਲ ਟੀਚਰ ਦੇ ਨਜ਼ਦੀਕ ਹੀ ਸੀ ਨਾ, ਭੇਜ ਦਿੰਦੀਆਂ ਸਨ ਬੱਚੀਆਂ ਨੂੰ ਕਿ ਜਾਓ ਮੇਰੇ ਘਰੋਂ ਇਹ ਲੈ ਆਵੋ। ਤੇ ਫੁੱਲ ਦੇਖਣੀ ਸਾਂ, ਮੇਰਾ ਦਿਲ ਕਰਦਾ ਸੀ ਮੈਂ ਇੱਥੋਂ ਫੁੱਲ ਤੋੜ ਲਵਾਂ। ਐਡਾ ਵੱਡਾ ਗੁਲਾਬ, ਓਏ ਹੋਏ, ਮੈਂ ਪਤਾ ਨਹੀਂ ਉੱਥੋਂ ਕਦਮ ਕਿਸ ਤਰ੍ਹਾਂ ਚੁੱਕਣੀ ਸਾਂ, ਮੈਨੂੰ ਬੜੇ ਪਿਆਰੇ ਲੱਗਦੇ ਸਨ ਉਹ ਫੁੱਲ, ਲੇਕਿਨ ਸਾਡੀ ਦਸਤ ਰਸ ਵਿੱਚ ਨਹੀਂ ਸਨ। ਫਿਰ ਉਸ ਤੋਂ ਬਾਅਦ ਅੱਬੂ ਦੇ ਨਾਲ ਜਦੋਂ ਮੈਂ ਜਾਂਦੀ ਹੁੰਦੀ ਸਾਂ ਜ਼ੇਬੁਨ ਨਿਸਾ ਸਟਰੀਟ, ਇਹ ਬਈ ਫੁੱਲਾਂ ਦੇ ਹਵਾਲੇ ਦੇ ਨਾਲ ਨਾ ਮੈਨੂੰ ਜ਼ੇਬੁਨ ਨਿਸਾ ਸਟਰੀਟ ਕਦੀ ਨਹੀਂ ਭੁੱਲੇਗੀ। ਤੇ ਉਹ ਤਾਂ ਵੈਸੇ ਹੀ ਨਹੀਂ ਕਦੀ ਭੁੱਲੇਗੀ, ਕਿ ਉਹ ਬਚਪਨ ਦੀਆਂ ਇੰਨੀ ਦਫਾ ਅਸੀਂ ਉੱਥੇ ਪੈਦਲ ਚੱਲੇ ਹਾਂ ਕਿ ਮੈਂ ਅਗਰ ਹਿਸਾਬ ਲਾਵਾਂ ਨਾ, ਤੇ ਫਿਰ ਪਤਾ ਨਹੀਂ ਉਹ ਅਸੀਂ K2 ਪਹਾੜ ਦੇ ਉੱਪਰ ਚੜ੍ਹ ਜਾਵੇ ਬੰਦਾ, ਜਿੰਨਾ ਕੁ ਤੇ ਅਸੀਂ ਪੈਦਲ ਚੱਲੇ ਹਾਂ। ਤੇ ਅੱਬੂ ਮੇਰੇ ਜਿੱਥੇ ਕੰਮ ਕਰਦੇ ਸਨ, ਉਹ ਦੁਕਾਨ ਫਰੰਟ 'ਤੇ ਮੇਨ ਰੋਡ 'ਤੇ ਜ਼ੇਬੁਨ ਨਿਸਾ ਸਟਰੀਟ 'ਤੇ ਕਾਰ ਸਟੂਡੀਓ ਦੇ ਨਾਂ 'ਤੇ ਇੱਕ ਫੋਟੋਗ੍ਰਾਫਰੀ ਦੀ ਦੁਕਾਨ ਸੀ। ਉਹ ਫਿਰ ਕਾਰਨਰ ਸੀ, ਉੱਪਰ ਮੇਰੀ ਫੁੱਫੋ ਦਾ ਘਰ ਸੀ। ਤੇ ਜਦੋਂ ਅਸੀਂ ਕਦੀ ਅੱਬੂ ਦੇ ਨਾਲ ਜਾਣਾ, ਮਾਫ ਕਰ ਦਿਓ ਖਾਂਸੀ ਛਿੜ ਰਹੀ ਅੱਜ ਫਿਰ, ਜਦੋਂ ਅੱਬੂ ਦੇ ਨਾਲ ਜਾਣਾ, ਅੱਬੂ ਨੇ ਸਾਹਮਣੇ ਤਾਂ ਦੁਕਾਨ ਹੁੰਦੀ ਸੀ, ਉਹ 'ਚ ਕਸਟਮਰ ਹੁੰਦੇ ਸਨ, ਗਲੀ ਦੀ ਸਾਈਡ ਤੋਂ ਸਾਨੂੰ ਫੁੱਫੋ ਦੇ ਘਰ ਉੱਪਰ ਛੱਡ ਕੇ ਆਉਂਦੇ ਸਨ। ਤੇ ਉਹ ਗਲੀ ਦੇ ਬਿਲਕੁਲ ਉਸ ਕੋਨੇ 'ਤੇ ਨਾ ਨੁੱਕੜ 'ਤੇ ਬੜੀ ਵੱਡੀ ਮਤਲਬ ਫੁੱਲਾਂ ਵਾਲੀ ਦੁਕਾਨ ਸੀ ਇੱਕ। ਇੰਨੇ ਸੋਹਣੇ ਫੁੱਲ, ਮੈਂ ਜ਼ਿੰਦਗੀ 'ਚ ਇੰਨੇ ਫੁੱਲ ਇਕੱਠੇ ਕਦੀ ਨਹੀਂ ਉਸ ਜ਼ਮਾਨੇ 'ਚ ਦੇਖੇ ਸਨ। ਅੱਜ ਤੇ ਫਿਰ ਖਾਂਸੀ ਬਈ ਬੜੀ ਸ਼ਦੀਦ ਹੋਈ, ਮਾਫ ਕਰ ਦਿਓ। ਉਹ ਫੁੱਲ ਜਦੋਂ ਮੈਂ ਦੇਖਣੀ ਸਾਂ ਨਾ, ਤੇ ਬਸ ਅੱਬੂ ਨੇ ਉੱਥੋਂ ਲੰਘਣਾ, ਤੇ ਜੇ ਤੇ ਹਾਜੀ ਸਾਹਿਬ ਦੇ ਕੋਲ ਕੋਈ ਬੰਦੇ ਖੜੇ ਹੁੰਦੇ ਸਨ, ਫਿਰ ਚੁੱਪ ਕਰਕੇ ਲੰਘ ਜਾਣਾ। ਅੱਬੂ ਨੇ ਕਹਿਣਾ ਚਲੋ, ਉਹਨਾਂ ਕੋਲ ਕੋਈ ਖੜਾ ਹੁੰਦਾ ਸੀ, ਔਰ ਅਗਰ ਨਹੀਂ ਖੜਾ ਤਾਂ ਅੱਬੂ ਨੇ ਫਿਰ ਸਲਾਮ ਕਰਨਾ, ਹਾਜੀ ਸਾਹਿਬ ਸਲਾਮ ਅਲੈਕਮ, ਤੇ ਉਹਨਾਂ ਕਹਾ ਵਾਲੇਕੁਮ ਸਲਾਮ। ਅੱਬੂ ਨੇ ਕਹਿਣਾ ਚਾਚੇ ਨੂੰ ਸਲਾਮ ਕਰ, ਤੇ ਮੈਂ ਕਹਿਣਾ ਚਾਚਾ ਜੀ ਸਲਾਮ ਅਲੈਕਮ, ਤੇ ਚਾਚਾ ਜੀ ਨੂੰ ਸਲਾਮ ਕਰਨਾ। ਅੱਬੂ ਨੇ ਤੇ ਚਾਚਾ ਜੀ ਨੇ ਲੱਗ ਪੈਣਾ ਗੱਲਾਂ 'ਚ, ਤੇ ਮੈਂ ਇਸ ਤਰ੍ਹਾਂ ਫੁੱਲ ਦੇਖਣ ਲੱਗ ਪਏ ਨਹੀਂ ਸਾਂ ਕਿ ਅੱਲਾ ਕਿੱਥੋਂ ਆ ਗਏ ਇੰਨੇ ਫੁੱਲ, ਇੰਨੇ ਫੁੱਲ।
ਇੰਨੇ ਹਸੀਨ, ਕਿਉਂਕਿ ਬੜਾ ਉਸ ਮਹਿੰਗਾ ਇਲਾਕਾ ਸੀ ਨਾ ਉਸ ਟਾਈਮ, ਉੱਥੇ ਉਸ ਵੇਲੇ ਵੀ ਫੈਸ਼ਨ ਸੀ ਵੀ ਬੁੱਕੇ ਵਗੈਰਾ ਦਾ। ਅਸੀਂ ਤਾਂ ਹੁਣ ਅੱਜ ਦੇਖ ਰਹੇ ਹਾਂ ਚੀਜ਼ਾਂ ਪੋਸ਼ ਏਰੀਆ ਵਿੱਚ ਜਿਹੜੇ ਅਮੀਰ ਲੋਕ ਹੁੰਦੇ ਨੇ ਉਹਨਾਂ ਨੂੰ ਹਰ ਜ਼ਮਾਨੇ 'ਚ ਹਰ ਚੀਜ਼ ਦਸਤਿਆਬ ਹੁੰਦੀ ਹੈ। ਅਤੇ ਮੈਂ ਉਹ ਦੇਖਣਾ ਕਿ ਇੰਨੀ ਖੂਬਸੂਰਤ ਉਹਨਾਂ ਨੇ ਬਣਾ ਕੇ ਵੀ ਨਾ, ਇਸ ਤਰ੍ਹਾਂ ਦੀਵਾਰ ਦੇ ਉੱਪਰ ਐਸਾ ਕੁਛ ਸੀ ਜਾਂ ਕੀ ਸੀ, ਉਹਦੇ ਉੱਤੇ ਉਹ ਬੁੱਕੇ ਲਾਏ ਹੁੰਦੇ ਸਨ। ਉਹ ਢੇਰਾਂ ਦੇ ਹਿਸਾਬ ਨਾਲ ਉਹਨਾਂ ਕੋਲ ਨੀਚੇ ਵੀ ਗੁਲਾਬ ਪਿਆ ਹੁੰਦਾ ਸੀ, ਦੂਸਰੇ ਫੁੱਲ ਵੀ, ਲੇਕਿਨ ਸਪੈਸ਼ਲੀ ਗੁਲਾਬ। ਅਤੇ ਉਹ ਫਿਰ ਉਹਨਾਂ ਕਟਿੰਗ ਵੀ ਕੀਤੀ ਹੁੰਦੀ ਸੀ, ਇੱਕ ਪਾਸੇ ਪੱਤਿਆਂ ਦਾ ਵੀ ਢੇਰ ਹੁੰਦਾ ਸੀ, ਉਹ ਪੂਰੇ ਉਹ ਆਪਣਾ ਨਾਲ ਕੰਮ ਕਰ ਰਹੇ ਹੁੰਦੇ ਸਨ। ਅਤੇ ਨਾਲ ਅਤੇ ਮੈਂ ਬਸ ਉੱਥੇ ਖੜ੍ਹੀ ਹੋਣਾ, ਅੱਬੂ ਨੇ ਹਾਜੀ ਸਾਹਿਬ ਨਾਲ ਗੱਲਾਂ ਕਰਨੀਆਂ, ਅਤੇ ਮੈਂ ਉਹ ਜਿਹੜਾ ਦੇਖਣੀ ਸਾਂ ਕਿ ਕਿੰਨੇ ਖੂਬਸੂਰਤ ਹੈ ਫੁੱਲ ਨੇ, ਅਤੇ ਬਸ ਉਹਨਾਂ 'ਚ ਖੋ ਜਾਂਦੀ ਸਾਂ। ਫਿਰ ਅੱਬੂ ਨੇ 5 ਮਿੰਟ ਗੱਲ ਕਰ ਲੈਣਾ, ਅਗਰ ਚਲੋ ਵੀ ਲੰਘੋ ਅੱਗੇ, ਅਸੀਂ ਫਿਰ ਅੱਗੇ ਲੰਘ ਪੈਣਾ, ਪਿੱਛੇ ਮੁੜ ਕੇ ਦੇਖਦੀ ਜਾਣਾ। ਅਤੇ ਪਰ ਇਹ ਵੀ ਕਦੀ ਸਾਡੇ ਨਸੀਬ ਵਿੱਚ ਫੁੱਲ ਨਹੀਂ ਸੀ ਕਿ ਬਸ ਇਸ ਤਰ੍ਹਾਂ ਦੇਖ ਕੇ ਅਸੀਂ ਖੁਸ਼ ਹੋ ਜਾਂਦੇ ਹੁੰਦੇ ਸਾਂ ਕਿ ਹਾਜੀ ਆ ਗਏ ਨੇ, ਉਹਨਾਂ ਨੂੰ ਪਾ ਦਿਓ, ਕਬਰਸਤਾਨ ਚਲੇ ਜਾਓ, ਪਾ ਲਓ। ਆਪ ਕਦੀ ਫੁੱਲਾਂ ਦਾ ਇਸ ਤਰ੍ਹਾਂ ਉਹ ਨਹੀਂ ਸੀ। ਹੁਣ ਅੱਲਾ ਦਾ ਸ਼ੁਕਰ ਹੈ, ਅਲਹਮਦੁਲਿਲਾ, ਬੜੇ ਅੱਛੀ ਚੀਜ਼ਾਂ ਆ ਗਈਆਂ ਸਾਨੂੰ ਵੀ। ਮਦਰਸ ਡੇ 'ਤੇ ਬੁੱਕੇ ਮਿਲ ਜਾਂਦਾ ਹੈ, ਕੋਈ ਬਰਥਡੇ ਆ ਜਾਵੇ ਅਤੇ ਆ ਜਾਂਦਾ, ਵੈਸੇ ਵੀ ਘਰ ਵਿੱਚ ਆ ਜਾਂਦੇ ਨੇ, ਕੋਈ ਸੁਣ ਲੱਗਦੇ ਜਾਂਦੇ ਹਾਂ, ਲਿਆ ਕੇ 2-4 ਦਿਨ ਅਸੀਂ ਤਾਜ਼ੇ ਫੁੱਲ ਗੁਲਦਾਨ 'ਚ ਲਾ ਦਿੰਦੇ ਹਾਂ। ਅਤੇ ਮੈਂ ਉਸ ਦਿਨ ਇੰਨੀ ਤਮੀਦ ਇਸ ਤੋਂ ਬਣਦੀ ਕਿ ਉਸ ਦਿਨ ਅਸੀਂ ਗਏ ਟੈਸਕੋ, ਉੱਥੇ ਫੁੱਲ ਦੇਖੇ। ਮੈਂ ਕੋਸ਼ਿਸ਼ ਕਰਾਂਗੀ ਕਿ ਉਹ ਨਾਲ ਮੈਂ ਜੋੜਾਂ। ਮੈਂ ਬਸ ਵਹੀ ਇਸ ਤਰ੍ਹਾਂ ਹੋ ਗਈ ਕਿ ਇੰਨੇ ਖੂਬਸੂਰਤ ਫੁੱਲ ਮੇਰੀ ਬਹੁਤ ਵੱਡੀ ਕਮਜ਼ੋਰੀ ਨੇ, ਮੇਰੇ ਕਦਮ ਫਿਰ ਅੱਗੇ ਵੱਧਦੇ ਹੀ ਨਹੀਂ। ਮੇਰਾ ਦਿਲ ਕਰਦਾ ਸੀ ਮੈਂ ਉੱਥੇ ਹੀ ਖੜੀ ਰਵਾਂ, ਦੇਖਦੀ ਰਵਾਂ, ਅਤੇ ਉਹ ਸਟੋਰ ਤੋਂ 2-4 ਚੀਜ਼ਾਂ ਲੈਣੀਆਂ ਸਨ, ਲੇਕਿਨ ਬਸ ਫੁੱਲਾਂ ਵਾਲੀ ਜਗ੍ਹਾ ਜਿਹੜੀ ਮੇਰੀ ਫੇਵਰੇਟ ਜਗ੍ਹਾ ਸੀ। ਇੰਨੇ ਖੂਬਸੂਰਤ ਫੁੱਲ ਮੈਂ ਦੇਖੇ, ਅਤੇ ਮੈਂ ਸੋਚਿਆ ਮੈਂ ਆਪਣੇ ਬਚਪਨ ਦੀਆਂ ਯਾਦਾਂ ਜ਼ਰੂਰ ਸ਼ੇਅਰ ਕਰਾਂਗੀ, ਅਤੇ ਇਸ ਤਰ੍ਹਾਂ ਫੁੱਲ ਦੇ ਹਵਾਲੇ ਦੇ ਨਾਲ। ਅਤੇ ਜ਼ਾਰੇ ਹੁਣ ਮਿਲ ਜਾਂਦੇ ਨੇ ਫੁੱਲ, ਅਤੇ ਅਸੀਂ ਵੀ ਖੁਸ਼ ਹੋ ਜਾਂਦੇ ਹਾਂ। ਅਤੇ ਫੁੱਲ ਜਿਹੜੇ ਨੇ ਐਸੇ ਨੇ ਕਿ ਮੁਹੱਬਤ ਦਾ ਇਜ਼ਹਾਰ ਹੁੰਦੇ ਨੇ। ਤੁਸੀਂ ਕਿਸੇ ਨੂੰ ਦਿੰਦੇ ਹੋ, ਤੁਸੀਂ ਦੇਖੋ ਇੱਥੇ ਵੀ ਤੁਸੀਂ ਕਿਸੇ ਨੂੰ ਕੌਮੈਂਟ ਕਰਦੇ ਹੋ, ਅਤੇ ਉਹ ਫਿਰ ਤੁਸੀਂ ਉਹਦੇ ਵਿੱਚ ਫੁੱਲ ਭੇਜ ਦਿੰਦੇ ਹੋ, ਲਓ ਵੀ ਫੁੱਲ ਲੈ ਲਓ, ਲੈ ਲਓ, ਅਗਲਾ ਖੁਸ਼ ਹੋ ਜਾਂਦਾ ਹੋਵੇ। ਫਿਰ ਹੋਰ ਫੁੱਲ ਭੇਜ ਦਿੰਦੇ ਹੋ, ਅਗਲਾ ਫਿਰ ਹੱਸ ਪੈਂਦਾ, ਫਿਰ ਖੁਸ਼ ਹੋ ਜਾਂਦਾ ਹੋਵੇ। ਅਤੇ ਫੁੱਲ ਜਿਹੜੇ ਨੇ ਬੜੀ ਇੱਕ ਮੁਹੱਬਤ ਦੀ ਅਲਾਮਤ ਨੇ। ਅਤੇ ਬਹਿਰਹਾਲ ਜਿਹਨਾਂ ਨੂੰ ਦਸਤਿਆਬ ਨੇ, ਉਹ ਵੀ ਬੜੇ ਖੁਸ਼ਕਿਸਮਤ ਨੇ। ਹਾਲੇ ਵੀ ਐਸੇ ਲੋਕ ਨੇ ਜਿਹੜੇ, ਜਿਵੇਂ ਅਸੀਂ ਕਿਸੇ ਛੋਟੇ ਇਲਾਕਿਆਂ 'ਚ ਰਹਿੰਦੇ ਸਾਂ, ਸਾਨੂੰ ਇੰਨੀਆਂ ਚੀਜ਼ਾਂ ਦਾ ਨਹੀਂ ਪਤਾ ਸੀ, ਤਾਂ ਹਾਲੇ ਵੀ ਕੁਛ ਲੋਕ ਦੁਨੀਆ 'ਚ ਐਸੇ ਨੇ ਜਿਨ੍ਹਾਂ ਨੇ ਇਹ ਬੂਕੇ ਵਗੈਰਾ ਇਹ ਚੀਜ਼ਾਂ ਨਹੀਂ ਦੇਖੀਆਂ। ਬਹਿਰਹਾਲ ਐਵੇਂ ਕਿ ਉਹ ਵੀ ਅੱਲਾਹ ਤਾਲਾ ਉਹਨਾਂ ਨੂੰ ਵੀ ਕਦੀ ਦਿਖਾਏਗਾ। ਪਰ ਮੇਰੇ ਬਚਪਨ ਦੇ ਜਿਹੜੇ ਹਾਫਸਿਆਂ 'ਚ ਜਿਹੜੀ ਚੀਜ਼ਾਂ ਨੇ ਨਾ, ਉਹ ਸਭ ਤੋਂ ਜ਼ਿਆਦਾ ਫੁੱਲਾਂ ਦੇ ਹਵਾਲੇ ਦੇ ਨਾਲ ਕੁਛ ਤਸ਼ਰਗੀ ਵੀ ਹੈ ਕਿ ਫੁੱਲ, ਹਾਏ ਕੋਈ ਫੁੱਲ ਦਿੰਦਾ, ਹਾਏ ਕਿਸੇ ਕੋਲ ਫੁੱਲ ਲੈਂਦੇ, ਹਾਏ ਕੋਈ ਘਰ ਦਾ ਬਚਪਨ ਸਾਡਾ ਇਸ ਤਰ੍ਹਾਂ, ਕਿਉਂਕਿ ਸਾਨੂੰ ਫੁੱਲ ਇਸ ਤਰ੍ਹਾਂ ਦੇਖਣ ਨੂੰ ਨਹੀਂ ਮਿਲਦਾ ਸੀ ਕਿ ਹੱਥ 'ਚ ਫੜੀਏ ਜਾਂ ਰੱਖੀਏ ਜਾਂ ਘਰ 'ਚ ਸਜਾਈਏ, ਮੋਤੀਏ ਤੋਂ ਸਿਵਾ। ਅਤੇ ਬਹਿਰਹਾਲ ਐਵੇਂ ਕਿ ਬੜੀਆਂ ਯਾਦਾਂ ਵਾਬਸਤਾ ਨੇ ਫੁੱਲ ਦੇ ਹਵਾਲੇ ਦੇ ਨਾਲ। ਅਤੇ ਰੰਗ ਬਿਰੰਗੇ ਫੁੱਲ, ਖੂਬਸੂਰਤ ਫੁੱਲ ਹਰ ਇਨਸਾਨ ਦੀ ਕਮਜ਼ੋਰੀ ਨੇ, ਅਤੇ ਉਹ ਇਨਸਾਨਾਂ ਵਿੱਚ ਮੈਂ ਵੀ ਸ਼ਾਮਿਲ ਹਾਂ, ਵੀ ਸਭ ਤੋਂ ਅੱਗੇ ਖੜ੍ਹੀ ਹਾਂ। ਮੇਰੀ ਵੀ ਕਮਜ਼ੋਰੀ ਫੁੱਲ ਜੇ, ਅਤੇ ਮੈਂ ਵੀ ਕਿ ਬਸ फूल दे दो। फूल तुम्हें भेजा है खत में, फूल नहीं मेरा दिल है, फूल तुम्हें भेजा है खत में। ਤੇ ਫੁੱਲ ਜਿਹੜਾ ਵੇ ਭੇਜਿਆ ਖਤ ਵਿੱਚ, ਬਈ ਇਹ ਬੜੇ ਫੁੱਲ ਦੇ ਹਵਾਲੇ ਨਾਲ ਤੇ ਬੜੇ ਬੜੇ ਗਾਣੇ ਵੀ ਨੇ। ਤੇ ਮੈਂ ਫੁੱਲ ਨਹੀਂ, ਉਹ ਤੇ ਮੋਤੀਏ ਦਾ ਗਾਣਾ, ਉਹ ਤੇ ਮੈਂ ਉਧਰ ਗਾ ਵੀ ਦਿੱਤਾ ਸੀ। ਫੁੱਲ ਮੋਤੀਏ ਦੇ ਪਾਏ ਸੀ ਮੈਂ ਸਜਰੇ, ਤੇਰੇ ਵੇਖਣੇ ਨੂੰ ਪਾਏ ਸੀ ਮੈਂ ਗਜਰੇ। ਅਤੇ ਬਹਿਰਹਾਲ ਫੁੱਲਾਂ ਦੇ ਹਵਾਲੇ ਨਾਲ ਮੈਂ ਆਪਣੀ ਯਾਦ, ਜਿਹੜੀ ਥੋੜ੍ਹੀ ਜਿਹੀਆਂ ਯਾਦਾਂ ਸਨ, ਮੈਂ ਸ਼ੇਅਰ ਕੀਤੀਆਂ। ਹੈ ਯਾਦਾਂ ਥੋੜ੍ਹੀਆਂ ਨੇ, ਪਰ ਇਹ ਵੀ ਇੱਕ ਬੜੀ ਕੀਮਤੀ ਯਾਦਾਂ ਨੇ, ਕਿਉਂਕਿ ਉਹ ਦੌਰ ਐਸਾ ਸੀ ਕਿ ਅਸੀਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਤਰਸੇ ਤੋਂ ਮੁਰਾਦ ਇਹ ਸਾਡੀ ਦਸਤਰਸ 'ਚ ਨਹੀਂ ਹੁੰਦੀਆਂ ਸਾਨੂੰ ਚੀਜ਼ਾਂ। ਇਹ ਨਹੀਂ ਸੀ ਕਿ ਉਹ, ਹਾਲਾਂਕਿ ਫੁੱਲ ਨੇ ਕੋਈ ਨਹੀਂ, ਲੋਕ ਕਿਆਰੀ 'ਚ ਵੀ ਲਾ ਲੈਂਦੇ ਨੇ, ਘਰ ਵੀ ਲੱਗ ਜਾਂਦਾ, ਪਰ ਉਹ ਚੀਜ਼ ਨਹੀਂ ਸੀ। ਪਰ ਐਵੇਂ ਕਿ ਹੁਣ ਦਸਤਿਆਬ ਨੇ, ਅਤੇ ਹੁਣ ਮੈਂ ਦੇਖਦੀ ਹਾਂ, ਹਾਲੇ ਵੀ ਮੈਂ ਜਾਂਦੀ ਹਾਂ। ਮੇਰੀ ਛੋਟੀ ਸਿਸਟਰ ਜਿਹੜੇ ਅਮਰੀਕਾ ਰਹਿੰਦੇ ਨੇ, ਉਹਨੂੰ ਵੀ ਬੜਾ ਜਨੂੰਨ ਦੀ ਹੱਦ ਤੱਕ ਜਿਹੜਾ ਨਾ ਇਸ਼ਕ ਹੈ ਫੁੱਲਾਂ ਦੇ ਨਾਲ, ਅਤੇ ਮੈਨੂੰ ਵੀ ਜਨੂੰਨ ਦੀ ਹੱਦ ਤੱਕ ਇਸ਼ਕ ਹੈ। ਅਤੇ ਅੱਲਾ ਕਰੇ ਸਾਡਾ ਇਹ ਇਸ਼ਕ ਜਿਹੜਾ ਹੋਵੇ ਚੱਲਦਾ ਹੀ ਰਹੇ ਫੁੱਲਾਂ ਦੇ ਨਾਲ, ਇਹ ਖ਼ਤਮ ਨਾ ਹੋਵੇ। ਅਤੇ ਜ਼ਾਹਿਰ ਅਸੀਂ ਵੀ ਕਿਸੇ ਦਿਨ, ਜਿਸ ਦਿਨ ਮਰ ਜਾਵਾਂਗੇ, ਸਾਡੀ ਕਬਰ 'ਤੇ ਵੀ ਆ ਜਾਣਗੇ ਫੁੱਲ, ਇਸ ਤਰ੍ਹਾਂ ਕੋਈ ਪਾ ਜਾਇਆ ਕਰੇਗਾ, ਅਤੇ ਅਸੀਂ ਵੀ ਫਿਰ ਕੇ ਕਹਿੰਦੇ ਨੇ ਅੰਦਰੋਂ ਖੁਸ਼ਬੂ ਸੁੰਘ ਲਿਆ ਕਰਾਂਗੇ। ਅਤੇ ਇਹ ਸਨ ਮੇਰੀਆਂ ਜੀ ਬਚਪਨ ਦੀਆਂ ਯਾਦਾਂ, ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਫੁੱਲਾਂ ਦੇ ਹਵਾਲੇ ਦੇ ਨਾਲ।
ਤੇ ਕੱਲ ਉਜ਼ਮਾ ਨੇ ਜਿਹੜਾ ਵੀ ਕੱਲ ਹਾਂ ਇਹ ਤੇ ਮੈਨੂੰ ਪਤਾ ਸ਼ਬੀਰ ਹੁਸੈਨ ਸਾਹਿਬ ਦੀ ਗੈਰ ਹਾਜ਼ਰੀ ਲੱਗ ਗਈ ਹੈ। ਮੈਨੂੰ ਬਸ ਪਤਾ ਨਹੀਂ, ਅੱਲਾ ਕਰੇ ਬਸ ਉਹ ਖੈਰੀਅਤ ਨਾਲ ਹੋਣ, ਕਿਉਂਕਿ ਦੇਖਦੇ ਨੇ ਕਾਫੀ ਰੈਗੂਲਰ ਦੇਖਦੇ ਨੇ ਉਹ, ਤੇ ਮੈਨੂੰ ਬਸ ਇਹ ਫਿਕਰ ਹੋ ਰਹੀ ਸੀ ਕਿ ਉਹ ਖੈਰੀਅਤ ਨਾਲ ਹੋਣ, ਅੱਲਾਹ ਤਾਲਾ ਉਹਨਾਂ ਨੂੰ ਖੈਰ ਸਲਾਮਤੀ ਦੇ ਨਾਲ ਰੱਖੇ। ਤੇ ਬਾਕੀ ਇਹ ਵੇ ਕਿ ਚਲੋ ਕੋਈ ਕਿਸੇ ਨੂੰ ਜ਼ਰੂਰੀ ਕੰਮ ਵੀ ਹੁੰਦਾ ਹੈ, ਲੇਕਿਨ ਸਭ ਤੋਂ ਬੜੀ ਇਹ ਹੁੰਦੀ ਹੈ ਕਿ ਖੈਰੀਅਤ ਮਤਲੂਬ ਹੁੰਦੀ ਹੈ। ਤੇ ਉਜ਼ਮਾ ਨੇ ਜਿਹੜੀ, ਹਾਂ ਮੈਨੂੰ ਇੱਕ ਗੱਲ ਭੁੱਲ ਗਈ, ਮੈਂ ਸ਼ਬੀਰ ਹੁਸੈਨ ਸਾਹਿਬ ਨੇ ਉਦੋਂ ਕੀਤਾ ਉੱਤੇ ਕਿ ਉਹ ਜਿਹੜੇ ਸੁਰਮੇ ਦੇ ਬੂੰਡੇ ਪਾਏ ਸਨ ਨਾ, ਉਹਨਾਂ ਨੇ ਕਿਹਾ ਵੀ ਮੇਰੀ ਵੀ ਇੱਕ ਤਸਵੀਰ ਹੈਗੀ ਏ ਪੂਛਲਾਂ, ਉਹਨਾਂ ਨੇ ਪੂਛਲਾਂ ਦਾ ਲਫ਼ਜ਼ ਲਿਖਿਆ, ਸਾਡੀ ਅੰਮੀ ਬੂੰਡੇ ਕਹਿੰਦੇ ਹੁੰਦੇ ਸਨ, ਉਹਨਾਂ ਨੇ ਪੂਛਲਾਂ ਦਾ ਲਫ਼ਜ਼ ਲਿਖਿਆ ਕਿ ਪੂਛਲਾਂ ਜਿਹੜੀਆਂ ਲੱਗਦੀਆਂ ਸਨ ਨਾ, ਮੇਰੀ ਵੀ ਇੱਕ ਸੈਡ ਪੋਜ਼ ਦੀ ਤਸਵੀਰ ਹੈਗੀ ਤੇ ਕੰਨ ਵਿੱਚ ਲੱਗਿਆ ਫੁੱਲ। ਤੇ ਮੈਨੂੰ ਇੰਨਾ ਹਾਸਾ ਆਇਆ ਉਹਨਾਂ ਨੇ ਜਦੋਂ ਕਮੈਂਟ ਕੀਤਾ। ਤੇ ਮੈਂ ਉਹਨਾਂ ਨੂੰ ਕਹਿੰਦੀ ਕਦੀ ਉਹ ਤਸਵੀਰ ਸਾਡੇ ਨਾਲ ਵੀ ਸ਼ੇਅਰ ਕਰਿਓ ਕਿ ਅਸੀਂ ਵੀ ਤੁਹਾਡਾ ਦੇਖੀਏ ਬਚਪਨ, ਕਿ ਤੁਸੀਂ ਕਿਸ ਤਰ੍ਹਾਂ ਦੇ ਫੁੱਲ ਲਾ ਕੇ ਸੈਡ ਪੋਜ਼ ਦੇ ਬੜਾ ਸਾਈਡ ਪੋਜ਼ ਦਾ ਬੜਾ ਫੈਸ਼ਨ ਹੁੰਦਾ ਸੀ, ਤਸਵੀਰ ਜਦੋਂ ਖਿਚਾਈ ਜਾਂਦੀ ਸੀ ਨਾ, ਤੇ ਸਾਈਡ ਪੋਜ਼ ਦਾ ਬੜੀ ਅਹਿਮੀਅਤ ਹੁੰਦੀ ਸੀ ਕਿ ਸਾਹਮਣੇ ਦਿਖਾਉਣ ਲੱਗੇ ਲੋਕ ਸਾਈਡ ਪੋਜ਼ ਬੜੇ ਸ਼ੌਕ ਨਾਲ ਖਿਚਵਾਉਂਦੇ ਸਨ। ਤੇ ਬਹਰਹਾਲ ਹੁਣ ਮੈਂ ਚੱਲਦੀ ਹਾਂ, ਉਜ਼ਮਾ ਨੇ ਜਿਹੜੇ ਕੱਲ ਕਮੈਂਟ ਕੀਤਾ, ਉਹਨਾਂ ਨੇ ਕਿਹਾ ਕਿ ਹੁਣ ਅਸੀਂ ਵੀ ਫੂਡ ਕੋਰਟ ਵਿੱਚ ਜਾਂਦੇ ਹਾਂ, ਮੇਰੇ ਬੱਚਿਆਂ ਨੇ ਬੜੀਆਂ ਬੜੀਆਂ ਮੈਨੂੰ ਚੀਜ਼ਾਂ ਖਵਾਈਆਂ ਨੇ, ਸਭ ਕੁਛ ਕੀਤਾ ਵੇ, ਮੈਂ ਜਗ੍ਹਾ ਜਗ੍ਹਾ ਗਈ ਹਾਂ, ਬਰਗਰ ਤੇ ਇਹ ਤੇ ਉਹ, ਬੱਚੇ ਬਹੁਤ ਕੁਛ ਖਿਲਾਉਂਦੇ ਨੇ, ਪਰ ਜਿਹੜੀਆਂ ਚੀਜ਼ਾਂ ਆਪਣੇ ਮੁਹੱਲੇ 'ਚ ਖਾਣ ਦਾ ਮਜ਼ਾ ਆਵੇ, ਕਿ ਜਿਹੜੀਆਂ ਅਸੀਂ ਆਪਣੀ ਪੁਰਾਣੀਆਂ ਚੀਜ਼ਾਂ ਖਾਂਦੇ ਹਾਂ, ਸਮੋਸੇ ਖਾ ਲਏ ਤਾਂ ਇਹ ਖਾ ਲਓ, ਤੇ ਚਟਨੀ ਖਾ ਲਓ, ਤੇ ਦਹੀਂ ਭੱਲੇ ਖਾ ਲਓ, ਉਹ ਪੀਜ਼ਿਆਂ 'ਚ ਤੇ ਉਹਨਾਂ ਚੀਜ਼ਾਂ 'ਚ ਕਿੱਥੇ ਮਜ਼ਾ ਆਵੇ। ਉਹ ਡਾਕਟਰ ਵਿਚਾਰਾ ਜਿਹੜਾ ਉਹ ਕਲਪ ਕਲਪ ਕੇ ਮਰ ਗਿਆ, ਜਿਵੇਂ ਕਿ ਵੀ ਤੁਸੀਂ ਇਹ ਖਾ ਲਓ ਤੇ ਸਮੋਸਾ ਨਾ ਖਾਓ, ਇੰਨੀ ਕੈਲੋਰੀਜ਼ ਹੁੰਦੀ ਹੈ, ਬਈ ਇਹ ਹੋ ਜਾਏਗਾ ਉਹ ਹੋ ਜਾਏਗਾ, ਉਹਨੇ ਇੰਨਾ ਡਰਾਇਆ, ਪਰ ਬਈ ਕਿਸੇ ਨੇ ਦੀ ਗੱਲ ਤੇ ਕੰਨ ਨਹੀਂ ਧਰਿਆ। ਲੋਕ ਅੱਗੋਂ ਹਥਿਆਰ ਲੈ ਕੇ ਨਾ ਨਿਕਲ ਆਏ, ਕੋਈ ਤਾਂ ਹੋਣਾ ਕੌਣ ਹੈ ਸਾਨੂੰ ਸਮੋਸੇ ਤੋਂ ਮਨਾ ਕਰਨ ਵਾਲਾ, ਵੀ ਅਸੀਂ ਤਾਂ ਖਾਣੇ ਹੀ ਖਾਣੇ ਨੇ। ਲੋਕਾਂ ਨੇ ਜਿੱਦ ਵਿੱਚ ਲਿਆ ਕੇ ਬਹੁਤੇ ਖਾ ਖਾ ਕੇ ਉਹਨੂੰ ਦੱਸੇ, ਤਸਵੀਰਾਂ ਖਿੱਚ ਖਿੱਚ ਕੇ, ਚੱਲ ਵੀ ਤੂੰ ਜੋ ਕਰਨਾ ਕਰ ਲੈ, ਅਸੀਂ ਤਾਂ ਸਮੋਸੇ ਖਾਣੇ ਹੀ ਖਾਣੇ ਨੇ, ਅਸੀਂ ਤਾਂ ਜਲੇਬੀਆਂ ਖਾਣੀਆਂ ਹੀ ਖਾਣੀਆਂ ਨੇ। ਤੇ ਇਹ ਸ਼ੌਕ ਨੇ। ਤੇ ਬਹਰਹਾਲ ਲੈ ਵੀ ਕਿ ਵਾਕਈ ਕੁਝ ਫਿਰ ਬਿਮਾਰੀਆਂ ਦਾ ਹੋ ਜਾਂਦਾ, ਇਨਸਾਨ ਨੂੰ ਇਹਤਿਆਤ ਕਰਨੀ ਪੈਂਦੀ। ਮੈਨੂੰ ਤਾਂ ਆਪ ਬੜਾ ਸ਼ੌਕ ਹੈ, ਜਲੇਬੀ ਆ ਜਾਏ ਨਾ ਸਾਹਮਣੇ ਮੇਰਾ ਹੱਥ ਨਹੀਂ ਰੁਕਦਾ, ਤੇ ਮੇਰਾ ਵਜ਼ਨ ਫਿਰ ਬਹੁਤ ਵੱਧ ਜਾਂਦਾ। ਵਧੀਆ ਹੀ ਹੋਇਆ ਲੇਕਿਨ ਹੋਰ ਵੱਧ ਜਾਂਦਾ ਹੋਵੇ, ਕਿਉਂਕਿ ਜਲੇਬੀ ਹੋਵੇ ਤਾਂ ਬਾਈ ਇਸ ਤਰ੍ਹਾਂ ਮੈਂ ਖਾਂਦੀ ਹਾਂ ਨਾ, ਮੈਨੂੰ ਉਹ ਨਹੀਂ ਹੁੰਦਾ। ਤੇ ਸਮੋਸਾ ਜਿਹੜਾ ਵੀ ਆਲੂ ਵਾਲਾ ਸਮੋਸਾ ਜਿਹੜਾ ਹੋਵੇ ਉਹ ਜ਼ਬਰਦਸਤ ਲੱਗਦਾ। ਅੱਜ ਕੱਲ੍ਹ ਚਿਕਨ ਸਮੋਸਾ ਵੀ ਆ ਗਿਆ, ਹੋਰ ਸਮੋਸੇ ਵੀ ਆ ਗਏ ਨੇ ਮੁਖਤਲਿਫ ਜਿਹੇ, ਲੇਕਿਨ ਜੋ ਆਲੂ ਵਾਲੇ ਸਮੋਸਿਆਂ ਦਾ ਮਜ਼ਾ ਆਉਂਦਾ ਹੈ ਨਾ, ਫਿਰ ਉਹ ਪੰਜਾਬ 'ਚ ਤਾਂ ਬਈ ਦਿੰਦੇ ਨੇ ਚਟਣੀਆਂ ਛਟਣੀਆਂ ਵੀ ਨਾਲ, ਤੇ ਬਹੁਤ ਹੀ ਜ਼ਬਰਦਸਤ ਸਮੋਸੇ ਹੁੰਦੇ ਨੇ। ਚਲੋ ਵੀ ਕਿੱਥੋਂ ਫੁੱਲਾਂ ਤੋਂ ਗੱਲ ਸ਼ੁਰੂ ਹੋਈ ਸੀ ਤੇ ਸਮੋਸਿਆਂ 'ਤੇ ਆ ਗਈ। ਤੇ ਉਜ਼ਮਾ ਤੁਸੀਂ ਆਪਣੀ ਯਾਦਾਂ ਸ਼ੇਅਰ ਕੀਤੀਆਂ ਮੇਰੇ ਨਾਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਸੀਂ ਸਮੋਸੇ ਦੇ ਹਵਾਲੇ ਨਾਲ ਵੀ ਕਿਹਾ, ਤੁਸੀਂ ਕਿਹਾ ਵੀ ਮੈਨੂੰ ਤਾਂ ਆਪਣੇ ਜਿਹੜੀਆਂ ਆਪਣੇ ਮੁਹੱਲੇ ਦੀਆਂ ਦੁਕਾਨਾਂ ਤੋਂ ਚੀਜ਼ਾਂ ਮਿਲਦੀਆਂ ਨੇ ਨਾ, ਉਹ ਹੀ ਚੰਗੀਆਂ ਲੱਗਦੀਆਂ ਨੇ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮਲਾਇਕਾ ਇੱਕ ਨਵਾਂ ਇਜ਼ਾਫਾ ਨੇ, ਮਲਾਇਕਾ ਵੀ ਪਸੰਦ ਕਰ ਰਹੇ ਨੇ ਮੇਰੀ ਵੀਡੀਓਜ਼ ਨੂੰ, ਮਲਾਇਕਾ ਦਾ ਵੀ ਮੈਸੇਜ ਆਉਂਦਾ ਹੈ। ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰ ਰਹੀ ਹਾਂ ਕਿ ਉਹ ਵੀਡੀਓ ਦੇਖ ਵੀ ਰਹੇ ਨੇ ਤੇ ਉਹ ਪਸੰਦੀਦਗੀ ਦਾ ਇਜ਼ਹਾਰ ਵੀ ਕਰਦੇ। ਇਜ਼ਹਾਰ ਵੀ ਮੁਸ਼ਕਿਲ ਹੈ, ਚੁੱਪ ਰਹਿ भी नहीं सकते, मजबूर है ओ फल्ला, कुछ कह भी नहीं सकते, इजहार भी मुश्किल है। लो हाँ, इतना एहसान हम पे कर देना, फूल तुरबत पे डालने के लिए। ਉਹ ਬਈ ਇਸ ਗਾਣੇ 'ਚ ਵੀ ਫੁੱਲਾਂ ਦਾ ਜ਼ਿਕਰ ਹੈਗਾ ਜੇ, ਮੈਂ ਭੁੱਲ ਰਹੀ ਹਾਂ ਗਾਣਾ, ਲੇਕਿਨ ਬੜਾ ਜ਼ਬਰਦਸਤ ਗਾਣਾ ਸੀ। ਉਹ ਵੀ ਕੈਮਰਾ ਘੁੰਮਦਾ ਸੀ, ਡਿਜਨ 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 ਇਸ ਪਾਸੇ, ਡਿਜਨ 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 ਇਸ ਪਾਸੇ, ਹੋਏ ਹੋਏ ਉਹ ਗਾਣੇ 'ਚ ਕੋਈ ਸਸਪੈਂਸ ਸੀ। ਰਾਣੀ ਨੇ ਬੜਾ ਹੀ ਜ਼ਬਰਦਸਤ ਫਿਲਮਾਇਆ ਗਿਆ ਸੀ ਅਦਾਕਾਰਾ ਰਾਣੀ ਤੇ ਗਾਣਾ। ਤੇ ਬਈ ਹੁਣ ਮੈਂ ਚੱਲੀ ਹਾਂ, ਮੇਰੇ ਤੇ ਗੱਲਾਂ ਨਹੀਂ ਮੁੱਕਣੀਆਂ, ਲੋਕ ਮੇਰੀ ਗੱਲਾਂ ਤੋਂ ਹੀ ਬਾਜ਼ਾਰ ਆ ਜਾਂਦੇ ਨੇ, ਕਹਿੰਦੇ ਨੇ ਬਈ ਇਹ ਤੇ ਗੱਲਾਂ ਸ਼ੁਰੂ ਹੋ ਜਾਂਦੀ ਹੈ ਤੇ ਮੁੱਕਦੀਆਂ ਨਹੀਂ। ਫਿਰ ਮਿਲਾਂਗੇ ਇੱਕ ਨਵੀਂ ਯਾਦ ਦੇ ਨਾਲ। ਤੇ ਫੁੱਲ ਵੀ ਤੁਸੀਂ ਕਦੀ ਮੈਨੂੰ ਮਿਲੇ ਨਾ, ਤੁਹਾਡੇ 'ਚੋਂ ਕੋਈ ਉਜ਼ਮਾ ਜਾਂ ਕੋਈ ਵੀ ਮਿਲੇ, ਸ਼ਬਨਮ ਹੁਸਨੈਨ, ਤਾਂ ਵੀ ਮੈਨੂੰ ਫੁੱਲ ਜ਼ਰੂਰ ਦੇ ਦਿਓ। ਜਦੋਂ ਤੁਸੀਂ ਮਿਲੋ ਮੈਨੂੰ ਐਸਾ ਕਰਕੇ ਫੁੱਲ ਫੜਾ ਦਿਓ, ਮੇਰੇ ਕਿਸ ਖਿਦਮਤ 'ਚ ਪੇਸ਼ ਕਰ ਦਿਓ, ਮੈਂ ਖੁਸ਼ ਹੋ ਜਾਵਾਂਗੀ। ਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਤੇ ਜਿਹੜੇ ਮੇਰੇ ਵੀਡੀਓਜ਼ ਦੇਖਦੇ ਨੇ, ਜਿਹੜਾ ਕਰਦੇ ਨੇ, ਪਲੀਜ਼ ਤੁਸੀਂ ਕਮੈਂਟ ਕਰ ਦਿਆ ਕਰੋ, ਤੇ ਨਾਲ ਤੁਸੀਂ ਲਾਈਕ ਦਾ ਬਟਨ ਵੀ ਜ਼ਰੂਰ ਦਬਾ ਦਿਆ ਕਰੋ। ਇਸ ਤਰ੍ਹਾਂ ਕਰਕੇ ਦੇਖੋ, ਤੁਸੀਂ ਸ਼ੁਰੂ 'ਚ ਹੀ ਦਬਾ ਦਿਆ ਕਰੋ, ਲਾਈਕ ਕਰ ਦਿਆ ਕਰੋ। ਇਸ ਦੇ ਨਾਲ ਚਲੋ ਮੇਰਾ ਥੋੜ੍ਹਾ ਜਿਹਾ ਭਲਾ ਹੋ ਜਾਏਗਾ। ਕਰ ਭਲਾ ਹੋ ਭਲਾ,
ਅੰਤ ਭਲੇ ਕਾ ਭਲਾ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ।